व्यूअर्स वेलकम बैक ऑन प्रोग्राम। सो व्यूअर्स एंड वर्ल्ड सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਨੇ ਇੱਕ ਵਾਰ ਫਿਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਓਪਨ ਡਿਬੇਟ ਵਿੱਚ ਪਾਕਿਸਤਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸੋ ਭਾਰਤ ਵੱਲੋਂ ਪਾਕਿਸਤਾਨ ਤੇ ਬਹੁਤ ਘਟੀਆ ਲੈਵਲ ਦੀ ਇਲਜ਼ਾਮ ਤਰਾਸ਼ੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो जिहड़ा बंदा सिक्योर हुंदा है, कॉन्फिडेंट हुंदा है, अपने आप ते भरोसा हुंदा है, वो खुल के हस सकदा है, खुल के ठाका ला सकदा है, वो अपना क्रिटिसिज्म भी सुन सकदा है। ते जिहड़ा इनसिक्योर हुंदा है, घबराया होया और कच्चा, वो हर निक्की गल दे उत्ते भड़कदा है। और यही अपने डे टू डे बिहेवियर च भी असीं देखदे हैं। ਜਦੋਂ ਸਿੱਖ ਕੌਮ ਬਾਰੇ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਖੁੱਲ੍ਹ ਕੇ ਹੱਸਦੇ ਨੇ, ਜੋਕ ਕਰੈਕ ਵੀ ਕਰਦੇ ਨੇ, ਆਪਣੇ ਤੇ ਵੀ ਜੋਕ ਲੈ ਸਕਦੇ ਨੇ, ਇਹ ਕੌਨਫੀਡੈਂਸ ਰੱਖਣ ਵਾਲੇ ਲੋਕ ਹੀ ਕਰ ਸਕਦੇ ਨੇ। ਇਸੇ ਤਰ੍ਹਾਂ ਮੁਲਕਾਂ ਦਾ ਹਾਲ ਹੈ। ਹੁਣ ਅਮਰੀਕਾ ਦੇ ਵਿੱਚ ਜੇ ਕੋਈ ਉੱਠ ਕੇ ਪ੍ਰੈਜ਼ੀਡੈਂਟ ਨੂੰ ਵੰਗਾਰਦਾ ਹੈ ਤਾਂ ਕਦੇ ਕਿਸੇ ਨੇ ਰੌਲਾ ਨਹੀਂ ਪਾਇਆ ਕਿ ਜੀ ਇਹ ਤਾਂ ਦੇਸ਼ ਦੇ ਖਿਲਾਫ ਐਂਟੀ ਨੈਸ਼ਨਲ ਜਾਂ ਦੂਜਾ, ਕਿਉਂਕਿ ਇਹਨਾਂ ਦੇ ਸਿਸਟਮ ਨੇ ਕਨਕਲੂਡ ਕੀਤਾ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਜਰਨਲਿਸਟ ਜਿਹੜਾ ਫੌਕਸ ਦਾ, ਉਹਨੇ ਕੋਈ ਪੁੱਠੇ ਸਿੱਧੇ ਸਵਾਲ ਉਹ ਪੁੱਛ ਰਿਹਾ ਸੀ, ਫੌਕਸ ਰਾਈਟ ਵਿੰਗਰ ਹੈ, ਉਹ ਉਹਨੂੰ ਅੰਗਰੇਜ਼ੀ 'ਚ ਗਾਲ ਕੱਢਦਾ, ਮਾਈਕ ਖੁੱਲ੍ਹਾ ਸੀ, ਸਾਹਮਣੇ ਆ ਗਿਆ। ਤਾਂ ਉਹਨੇ ਪੱਤਰਕਾਰ ਨੇ ਵੀ ਹੱਸਦਿਆਂ ਕਿਹਾ, ਉਹਨੇ ਕਿਹਾ ਜੀ ਹਾਂ ਇਹ ਫਿਰ ਜਦੋਂ ਸਵਾਲ ਪੁੱਛੇ ਜਾਣਗੇ ਤਾਂ ਹੋਏਗਾ। ਸੋ ਮਤਲਬ ਇਹ ਇੱਕ ਹਾਲਾਂਕਿ ਇਹ ਕੋਈ ਸਿਵਲਾਈਜ਼ਡ ਨਹੀਂ ਹੈ ਅਮਰੀਕਾ 'ਚ, ਦਿਸ ਇਜ਼ ਨਾਟ ਡਨ, ਲੇਕਿਨ ਇਹਦੇ ਬਾਵਜੂਦ ਇੱਥੇ ਜਦੋਂ ਡਿਬੇਟਸ ਹੁੰਦੀਆਂ ਨੇ ਕਿਸ ਲੈਵਲ ਦੇ ਉੱਤੇ ਜਾ ਕੇ ਦੂਸਰਾ ਹੁੰਦਾ। ਔਰ ਇਹੀ ਹਾਲ ਬਾਕੀ ਫੋਰਮਸ ਦੇ ਉੱਤੇ ਵੀ ਹੁੰਦਾ ਹੈ, ਕਿਉਂਕਿ ਅਮਰੀਕਨ ਸੁਸਾਇਟੀ ਸਿਸਟਮ ਨੇ ਉਹ ਕੌਨਫੀਡੈਂਸ ਭਰਿਆ ਹੋਇਆ ਹੈ ਕਿ ਜਿੱਥੇ ਤੁਸੀਂ ਟੀਚਰ ਨੂੰ ਚੈਲੰਜ ਕਰਦੇ ਹੋ, ਤੁਹਾਡੇ ਆਪਣੇ ਘਰਾਂ 'ਚ ਕਈ ਵਾਰ ਬੱਚਿਆਂ ਨੂੰ ਡੀਲ ਕਰਨਾ ਇਸ ਲਈ ਔਖਾ ਹੋ ਜਾਂਦਾ ਹੈ ਵੀ ਅਸੀਂ ਉਸ ਸਿਸਟਮ 'ਚੋਂ ਆਏ ਹਾਂ ਜਿੱਥੇ ਅੱਖਾਂ ਬੰਦ ਕਰਕੇ ਮੰਨੋ, ਪਰ ਇੱਥੇ ਬੱਚੇ ਜਿਹੜੇ ਨੇ ਤੁਹਾਡੇ ਨਾਲ ਆਰਗੂ ਕਰਦੇ ਨੇ, ਉਹ ਤੁਸੀਂ ਉਹਨਾਂ ਨੂੰ ਡਿਬੇਟ ਦੇ ਨਾਲ, ਡਿਸਕਸ਼ਨ ਦੇ ਨਾਲ ਆਪਣਾ ਆਰਗੂਮੈਂਟ ਬਣਾ ਸਕਦੇ ਹੋ, ਜ਼ੋਰ ਦੇ ਨਾਲ ਨਹੀਂ ਬਣਾ ਸਕਦੇ। ਹੁਣ ਯੂਨਾਈਟਿਡ ਨੇਸ਼ਨਸ ਇੱਕ ਐਸਾ ਫੋਰਮ ਹੈ ਜਿਹਦੇ 'ਚ 194 ਮੁਲਕ ਦੇ ਮੈਂਬਰ ਨੇ, ਉਹਨਾਂ ਦੀ ਸਿਕਿਉਰਿਟੀ ਕੌਂਸਲ। ਜਦੋਂ ਇਸ਼ੂਜ਼ ਆਉਂਦੇ ਨੇ ਤਾਂ ਜ਼ਾਹਰ ਹੈ ਉਹਨਾਂ ਦੇ ਉੱਤੇ ਡਿਬੇਟ ਹੁੰਦੀ ਹੈ। ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਕੱਲ੍ਹ ਜਿਹੜੇ ਇਸ਼ੂ ਦੇ ਉੱਤੇ ਓਪਨ ਡਿਬੇਟ ਸੀ, ਉਹ ਇਸ਼ੂ ਸੀ ਪ੍ਰੋਟੈਕਸ਼ਨ ਆਫ ਸਿਵਿਲੀਅਨਸ ਇਨ ਆਰਮਡ ਕਨਫਲਿਕਟ, ਵਾਰਸ ਇਨ ਸਿਟੀਜ਼, ਪ੍ਰੋਟੈਕਸ਼ਨ ਆਫ ਸਿਵਿਲੀਅਨਸ ਇਨ ਅਰਬਨ ਸੈਟਿੰਗਸ। ਬਹੁਤ ਅੱਛਾ ਹੈ ਕਿ ਵੀ ਦੋ ਧਿਰਾਂ ਵਿੱਚ ਕਨਫਲਿਕਟ ਹੈ ਦੋ ਮੁਲਕਾਂ ਦੇ ਵਿੱਚ, ਉਹਦੇ 'ਚ ਉਧਰਲਾ ਫੌਜੀ, ਉਧਰਲੇ ਫੌਜੀ ਟਿਕਾਣੇ ਜਾਂ ਨੇਵਲ ਜਾਂ ਜੋ ਵੀ ਹੈ ਉਹ ਹੁੰਦਾ। ਪਰ ਜਦੋਂ ਸਿਵਿਲੀਅਨਸ ਜਿਹੜੇ ਨੇ ਉਹ ਆਰਮਡ ਕਨਫਲਿਕਟ ਦੇ ਵਿੱਚ ਫਸ ਜਾਂਦੇ ਨੇ ਔਰ ਉਹਨਾਂ ਦੀ ਖਾਸ ਤੌਰ 'ਤੇ ਅਰਬਨ ਸੈਟਿੰਗਸ ਦੇ ਵਿੱਚ, ਸ਼ਹਿਰੀ ਜਿੱਥੇ ਕਿ ਥਿਕ ਆਬਾਦੀਆਂ ਨੇ, ਵੀ ਉਹਨਾਂ ਦੀ ਪ੍ਰੋਟੈਕਸ਼ਨ ਕਿਵੇਂ ਕੀਤੀ ਜਾਏ। ਸੋ ਪਾਕਿਸਤਾਨ ਦੇ UN ਦੇ ਵਿੱਚ ਐਂਬੈਸਡਰ ਮੁਨੀਰ ਅਕਰਮ ਨੇ, ਉਹਨਾਂ ਨੇ ਜ਼ਾਹਰ ਹੈ ਜੰਮੂ ਕਸ਼ਮੀਰ ਜਿੱਥੇ ਸਿਵਿਲੀਅਨਸ ਤੁਸੀਂ ਜਿਹੜਾ ਅਗਸਤ 2019 ਤੋਂ ਉਹਨੂੰ ਇੱਕ ਖੁੱਲ੍ਹੀ ਜੇਲ੍ਹ ਬਣਾਇਆ ਹੋਇਆ, ਉਹਦੇ 'ਚ ਕੈਪਚਰ ਹੈ, ਔਰ ਜਦੋਂ ਵੀ ਉੱਥੇ ਕੁਛ ਹੁੰਦਾ ਹੈ ਸਿਵਿਲੀਅਨ ਨੇ ਉਹਨਾਂ ਨੇ ਇਸ਼ੂ ਚੁੱਕਿਆ ਕਿ ਬਈ ਘੱਟੋ ਘੱਟ ਜੰਮੂ ਕਸ਼ਮੀਰ ਦੇ ਮੁੱਦੇ ਜਿੱਥੇ ਸਿਵਿਲੀਅਨਸ ਜਿਹੜੇ ਨੇ ਉਹ ਹਰ ਪਾਸਿਓਂ ਟਾਰਗੇਟ ਹੋ ਰਹੇ ਨੇ ਕੀਤਾ। ਇਹ ਲਿਆਣਾ ਹੀ ਸੀ ਮੁਨੀਰ ਅਕਰਮ ਦਾ। ਹਾਲਾਂਕਿ ਇੰਡੀਆ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਮਿਸਟਰ ਤ੍ਰਿਮੂਰਤੀ, ਉਹ ਬੋਲ ਚੁੱਕਾ ਸੀ, ਉਹ ਪਹਿਲਾਂ ਬੋਲਿਆ। ਫਿਰ ਪਾਕਿਸਤਾਨ ਨੇ ਜਦੋਂ ਉਹਦੀ ਵਾਰੀ ਆਈ, ਮੁਨੀਰ ਅਕਰਮ ਨੇ ਆਪਣਾ ਕੀਤਾ। ਔਰ ਫਿਰ ਤੁਹਾਡੇ ਕੋਲ ਰਾਈਟ ਟੂ ਰਿਪਲਾਈ, ਫਿਰ ਉਹਨਾਂ ਨੇ ਆਪਣਾ ਆਰ ਮਧੂਸੂਦਨ, ਇਹ ਵੀ ਇੰਡੀਆ ਦਾ ਉਸ ਤੋਂ ਥੱਲੜੇ ਲੈਵਲ ਦਾ ਐਨਵੋਏ ਹੈ, ਉਹਨੇ ਆ ਕੇ ਫਿਰ ਜਿਸ ਕਿਸਮ ਦੀ ਘਟੀਆ ਦੂਸ਼ਣਬਾਜ਼ੀ ਪਾਕਿਸਤਾਨ ਦੇ ਉੱਤੇ ਕੀਤੀ ਕਿ ਦਹਿਸ਼ਤਗਰਦ ਔਰ ਮੁੰਬਈ ਅਟੈਕ ਜਿਹੜੇ ਸਿਵਿਲੀਅਨਸ ਦੇ ਉੱਤੇ ਹੋਏ ਸੀ, ਉਹਨਾਂ ਦੇ ਜਿਹੜੇ ਕਾਤਲ ਕਰਨ ਵਾਲੇ ਨੇ ਉਹ ਪੈਟਰਨੇਜ ਇੰਜੋਏ ਕਰ ਰਹੇ ਨੇ, ਔਰ ਇਸ ਸਾਰੇ ਦੇ ਉੱਤੇ ਔਰ ਲੰਬੀ ਚੌੜੀ ਉਹਨਾਂ ਦੇ ਕਿਹਾ ਕਿ ਜੀ ਇਹ ਦੁਨੀਆ ਭਰ ਦੇ ਟੈਰਰਿਸਟ ਜਿਹੜੇ ਨੇ ਉਹਨਾਂ ਦਾ ਓਰੀਜਨ ਕਿਤੇ ਨਾ ਕਿਤੇ ਜਾ ਕੇ ਪਾਕਿਸਤਾਨ ਨਾਲ ਜੁੜਦਾ ਹੈ। ਔਰ ਨਾਲ ਦੀ ਨਾਲ ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਇਸ UN ਸਿਕਿਉਰਿਟੀ ਕੌਂਸਲ ਦੇ ਫੋਰਮ ਨੂੰ ਵਰਤ ਕੇ ਬਾਰ-ਬਾਰ ਕਸ਼ਮੀਰ ਦਾ ਇਸ਼ੂ ਜਿਹੜਾ ਪਾਕਿਸਤਾਨ ਕਿਉਂ ਹਾਈਲਾਈਟ ਕਰਦਾ ਹੈ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਦਾ ਜਿਹੜਾ ਜ਼ਹਿਰ ਹੈ, ਵੈਨਮਸ ਤੋਂ ਬਿਨਾਂ ਔਰ ਕੋਈ ਲਫ਼ਜ਼ ਨਹੀਂ ਕਿਹਾ ਜਾ ਸਕਦਾ ਇਹਨਾਂ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਹੀਨਸ ਟੈਰਰ ਅਟੈਕ ਮੁੰਬਈ 'ਚ 2008 'ਚ ਹੋਏ, ਉਹਦੇ ਜਿਹੜੇ ਪਰਪੀਟੇਟਰ ਨੇ ਉਹ ਪਾਕਿਸਤਾਨ 'ਚ ਉਹਨਾਂ ਨੇ ਪਨਾਹ ਲਈ ਹੋਈ ਹੈ, ਫਿਰ ਲਸ਼ਕਰ-ਏ-ਤੋਇਬਾ ਨੂੰ ਵਿੱਚ ਲੈ ਆਂਦਾ, ਫਿਰ ਦੂਸਰਿਆਂ ਨੂੰ ਕਰ ਲਿਆ।
ਤਾਂ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਸਾਰੀ ਇਨਸਿਕਿਉਰਿਟੀ ਚੋਂ ਨਿਕਲਦਾ। ਇੱਕ ਪਾਸੇ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਜੀ ਅਸੀਂ ਦੁਨੀਆ ਦੇ ਵਿੱਚ ਇੱਕ ਆਪਣਾ ਮੁਕਾਮ, ਭਾਰਤ ਵਿਸ਼ਵ ਗੁਰੂ ਔਰ ਫਲਾਣਾ। ਉਹ ਇੱਕ ਸਿੰਪਲ ਆਰਗੂਮੈਂਟ ਕਿ ਭਾਈ ਤੁਸੀਂ ਜੋ ਕਸ਼ਮੀਰ ਕਨਫਲਿਕਟ ਹੈ, ਡਿਸਪਿਊਟਡ ਟੈਰੀਟਰੀ ਹੈ UN ਸਿਕਿਉਰਿਟੀ ਕੌਂਸਲ ਦੇ ਥੱਲੇ, ਤੁਸੀਂ ਯੂਨੀਲੈਟਰਲੀ ਉਹਦਾ ਵਜੂਦ ਖਤਮ ਕੀਤਾ ਹੈ। ਪਾਕਿਸਤਾਨ ਉਹਦੇ 'ਚ ਪਾਰਟੀ ਹੈ, ਮੰਨਿਆ ਹੋਇਆ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਨੇ। ਸੋ ਐਸੀ ਕਿਹੜੀ ਅਲੋਕਾਰ ਗੱਲ ਪਾਕਿਸਤਾਨ ਨੇ ਕੀਤੀ? ਪਰ ਇਹ ਇਹਨਾਂ ਦਾ ਨੀਵਾਂਪਨ ਔਰ ਇਹਨਾਂ ਦੀ ਇਨਸਿਕਿਉਰਿਟੀ ਦਿਖਾਉਂਦਾ। ਔਰ ਜਿਵੇਂ ਕਲੋਜ਼ਿੰਗ 'ਚ ਅਸੀਂ ਰੋਜ਼ਾਨਾ ਰੂਹਾਨੀਅਤ ਦੇ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਸ੍ਰੀ ਰਾਗ ਦੇ ਵਿੱਚ। ਔਰ ਅੱਜ ਬਹੁਤ ਪਿਆਰਾ ਸ਼ਬਦ ਜਦੋਂ ਮੈਂ ਇਹਨੂੰ ਪੜ੍ਹ ਵੀ ਰਿਹਾ ਸੀ ਤਾਂ ਇਹਦੇ 'ਚ, ਕਿਉਂਕਿ ਇਹ ਇੱਕ ਐਸਾ ਸ਼ਬਦ ਹੈ ਕਿ ਜਦੋਂ ਬਹੁਤ ਵਾਰ ਜਿਹੜਾ ਦੁਨੀਆ ਤੋਂ ਚਲਾ ਜਾਂਦਾ ਹੈ, ਉਸ ਦੀ ਅੰਤਮ ਅਰਦਾਸ ਦੇ ਵੇਲੇ ਜਿਹੜੇ ਰਾਗੀ ਸਿੰਘ ਸ਼ਬਦ ਗਾਇਨ ਕਰਦੇ ਨੇ, ਉਹਨਾਂ ਦੇ ਵਿੱਚ ਇਹ ਸ਼ਬਦ ਵੀ ਹੁੰਦਾ ਹੈ, ਬਹੁਤ ਸਾਰੇ ਹੋਰ ਸ਼ਬਦ ਵੀ ਹੁੰਦੇ ਨੇ। ਔਰ ਇਹ ਸ਼ਬਦ ਹੈ, ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, ਪੱਬਣ ਕੇਰੇ ਪਤ ਸਿਉ ਢਲ ਢੁੱਲ ਜੁਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁੱਲਾ, ਦਿਨ ਥੋੜੜੇ ਥੱਕੇ ਪਿਆ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਓ। ਹੁਣ ਇਹ ਇਨਸਾਨ ਨੂੰ ਯਾਦ ਦਹਾਨੀ ਕਰਵਾਉਣਾ ਹੈ ਕਿ ਉਮਰ ਥੋੜ ਚਿਰੀ ਹੈ, ਜਿਹਨੂੰ ਕਹਿੰਦੇ ਨੇ ਕਿ ਭਾਈ 4 ਦਿਨਾਂ ਦੀ ਜ਼ਿੰਦਗੀ ਹੈ। ਹੁਣ 4 ਦਿਨ ਦਾ ਮਤਲਬ ਸ਼ਾਰਟ ਲਿਵਡ ਹੈ। ਔਰ ਰਹਾਓ ਦੀ ਤੁਕ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਰੰਗ ਮਾਣ ਲੈ ਪਿਆਰਿਆ, ਕਿ ਹੇ ਰੱਬ ਦੇ ਪਿਆਰੇ ਇਨਸਾਨ, ਇਸ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਰੂਹਾਨੀਅਤ ਦੇ ਰੰਗ 'ਚ ਰੰਗ ਲੈ, ਉਹਦੀ ਇਬਾਦਤ, ਉਹਦੀ ਯਾਦ ਦੇ ਰੰਗ 'ਚ ਰੰਗ ਲੈ। ਜਾਂ ਜੌਬਨ ਨੌ ਹੁੱਲਾ, ਜਦੋਂ ਤੇਰੇ ਅੰਦਰ ਅਜੇ ਜਵਾਨੀ ਹੈ। ਨੌ ਲਫ਼ਜ਼ ਫਾਰਸੀ ਦਾ ਹੈ, ਜਿਹਦਾ ਮਤਲਬ ਹੁੰਦਾ ਨਵਾਂ ਨਵਾਂ। ਜਿਵੇਂ ਜਲੰਧਰ ਦੇ ਵਿੱਚ ਹੁੰਦੀ ਸੀ ਬਸਤੀ ਨੌ, ਜਿਹੜੀ ਨਵੀਂ ਵਸੀ ਹੋਏ, ਉਹਨੂੰ ਇਸੇ ਤੋਂ ਹੀ ਲਫ਼ਜ਼ ਨੌਜਵਾਨ ਵੀ ਹੈ। ਜਦੋਂ ਅਸੀਂ ਜਵਾਨ ਆਪਣੇ ਆਪ 'ਚ ਵੀ ਕੰਪਲੀਟ ਲਫ਼ਜ਼ ਹੈ, ਪਰ ਨੌਜਵਾਨ ਅਸੀਂ ਕਹਿੰਦੇ ਨੌ ਨਵਾਂ। ਔਰ ਨੌ ਹੁੱਲਾ ਤੇਰੇ 'ਚ ਇੱਕ ਨਵੀਂ ਉਮੰਗ ਹੈ, ਇੱਕ ਨੌਜਵਾਨੀ ਦਾ ਜੋਸ਼ ਜਿਹੜਾ ਇਸ ਉਮਰ ਦੇ ਵਿੱਚ ਹੀ ਰੰਗ ਮਾਣ ਲੈ ਪਿਆਰਿਆ, ਕਿ ਹੇ ਰੱਬ ਦੇ ਬੰਦੇ, ਇਸ ਜਦੋਂ ਤੇਰੀ ਤੂੰ ਤੰਦਰੁਸਤ ਹੈ, ਨੌਜਵਾਨ ਹੈ, ਉਸ ਆਪਣੇ ਆਪ ਨੂੰ ਰੱਬ ਦੀ ਯਾਦ ਦੇ ਵਿੱਚ ਜੋੜ ਲੈ। ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ, ਕਿ ਇਹ ਤੂੰ ਦੇਖ ਤੇਰੇ ਦਿਨ ਬਹੁਤੇ ਨਹੀਂ ਨੇ, ਜਵਾਨੀ ਦੇ ਗੁਜ਼ਰਦਿਆਂ ਵਕਤ ਨਹੀਂ ਲੱਗਣਾ। ਔਰ ਇਹ ਬਹੁਤ ਜਲਦੀ ਇਹ ਜਿਹੜਾ ਤੇਰਾ ਸਰੀਰ ਹੈ, ਜਿਹਨੂੰ ਚੋਲਾ ਕਿਹਾ, ਜਿਵੇਂ ਇੱਕ ਚੋਲਾ ਜਿਹੜਾ ਅਸੀਂ ਪਾਉਂਦੇ ਹਾਂ, ਕੁਛ ਦੇਰ ਬਾਅਦ ਉਹ ਪੁਰਾਣਾ ਹੋ ਕੇ ਫਟ ਜਾਂਦਾ ਥਾਂ ਥਾਈਂ, ਫਿਰ ਉਹਨੂੰ ਅਸੀਂ ਡਿਸਕਾਰਡ ਕਰ ਦਿੰਦੇ। ਇਵੇਂ ਹੀ ਇਹ ਜਦੋਂ ਤੇ ਜਵਾਨੀ ਦਾ ਵੇਲਾ ਹੈ, ਉਦੋਂ ਹੀ ਰੱਬ ਵੱਲ ਆਪਣੇ ਆਪ ਨੂੰ ਮੋੜ ਲੈ। ਔਰ ਇਹਦੀ ਉਦਾਹਰਣ ਦਿੱਤੀ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਕਿ ਪੈਸਾ, ਅੱਜ ਕੋਈ ਅਮੀਰ ਹੈ, ਕਿਹੜਾ ਰਾਜਾ ਕਦੋਂ ਰੰਕ ਬਣ ਜਾਂਦਾ ਹੈ, ਇਸ ਦਾ ਕੋਈ ਪਤਾ ਨਹੀਂ ਲੱਗਦਾ। ਕਿ ਵੀ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਮਾਸ ਖਾਏ ਤਿੰਨ ਘਾਹ ਖਵਾਲੇ, ਕਿ ਉਹ ਹਾਲਤ ਵੀ ਹੁੰਦੀ ਹੈ। ਜਿਹੜੇ ਲੋਕ ਕਹਿੰਦੇ ਨੇ ਜੀ ਗੋਸ਼ਤ ਤੋਂ ਬਿਨਾਂ ਤੇ ਰੋਟੀ ਸਾਡੇ ਅੰਦਰ ਲੰਘਦੀ ਨਹੀਂ, ਕਈ ਵਾਰ ਕਿਸਮਤ ਐਸਾ ਪਲਟਾ ਲਿਆਂਦੀ ਹੈ ਕਿ ਉਹ ਘਾਹ ਖਾਣ ਤੇ ਮਜਬੂਰ ਹੋ ਜਾਂਦੇ ਨੇ। ਔਰ ਇਸ ਲਈ ਕਿਹਾ ਵੀ ਧਨ ਅੱਜ ਹੈ, ਕੱਲ੍ਹ ਨੂੰ ਜੋਬਨ ਜਵਾਨੀ। ਜੇ ਅਸੀਂ ਆਪਣੀ ਜਵਾਨੀ ਦਾ ਗਰੂਰ ਕਰੀਏ, ਇਹ ਜਵਾਨੀ ਕਦੋਂ ਕਿੰਨੀ ਕੁ ਦੇਰ ਰਹੇਗੀ। ਔਰ ਫੁੱਲੜਾ ਉਦਾਹਰਣ ਦਿੱਤੀ ਫੁੱਲ ਦੀ, ਕਿ ਫੁੱਲ ਜਿਹੜਾ ਹੈ ਨਾਠੀ ਅੜੇ ਦਿਨ ਚਾਰ, ਕਿ 4 ਦਿਨ ਇਹ ਰਹਿੰਦੇ ਨੇ। ਫਿਰ ਫੁੱਲ ਕਿਵੇਂ ਜਦੋਂ ਬਲੂਮ ਕਰਦਾ ਹੈ, ਉਹਦੀ ਫ੍ਰੈਗਰੈਂਸ, ਉਹਦੀ ਖੂਬਸੂਰਤੀ, ਫਿਰ ਉਹ ਵਿਦਰ ਅਵੇ ਹੋ ਜਾਂਦਾ ਹੈ, ਉਹ ਡਿੱਗ ਪੈ ਕੁਮਲਾ ਜਾਂਦਾ ਹੈ। ਪੱਬਣ ਕੇਰੇ ਪੱਤ ਜਿਉਂ, ਪਾਣੀ ਦੇ ਵਿੱਚ ਸਾਡੇ ਪੰਜਾਬ ਦੇ ਲੈਂਡਸਕੇਪ 'ਚ ਅਸੀਂ ਦੇਖੀਏ ਤੇ ਇੱਕ 4 ਪੱਤੀਆਂ ਵਾਲਾ ਜਿਹੜਾ ਉਹ ਹੁੰਦਾ ਫੁੱਲ, ਉਹਦੀਆਂ 4 ਪੱਤੀਆਂ ਨਿਕਲਦੀਆਂ ਨੇ। ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਹੁਣ ਜੁੰਮਣ ਹਾਰ ਲਫ਼ਜ਼ ਸਿੰਧੀ ਜ਼ਬਾਨ ਦਾ, ਸਿੰਧੀ ਡਾਇਲੈਕਟ ਦਾ, ਨਾਸ ਹੋ ਜਾਣਾ, ਖ਼ਤਮ ਹੋ ਜਾਣਾ। ਕਿ ਜਿਵੇਂ ਜਿਹੜਾ 4 ਪੱਤੀਆਂ ਵਾਲਾ ਪੱਬਣ ਹੈ, ਜਿਹੜਾ ਉਸ ਪਾਣੀ ਦੇ ਕੰਢੇ ਜਿਹੜਾ 4 ਪੱਤੀਆਂ ਵਾਲਾ ਫੁੱਲ ਹੈ, ਉਹ ਜਿਉਂ ਹੀ ਪਾਣੀ ਸੁੱਕਦਾ ਉਹ ਜੁੰਮਣ ਹਾਰ ਹੋ ਜਾਂਦਾ ਹੈ,
ਉਹ ਨਾਸ ਹੋ ਜਾਂਦਾ ਹੈ। ਰੰਗ ਮਾਣ ਲੈ ਪਿਆਰਿਆ ਜਾ ਜੌਬਨ ਨੌ ਹੁੱਲਾ, ਦਿਨ ਥੋੜੜੇ ਥੱਕੇ ਭਇਆ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੋਂ ਵੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਕਿ ਮੇਰੇ ਪਿਆਰੇ ਸੱਜਣ, ਜਿਰਾਨ ਹੈ ਕਬਰਸਤਾਨ, ਸ਼ਮਸ਼ਾਨ ਘਾਟ। ਕਿ ਪਿਆਰੇ ਜਿਹੜੇ ਕੱਲ ਤੱਕ ਸਾਡੇ ਨਾਲ ਸੀ, ਜਿਹਨੂੰ ਬਾਬਾ ਕਬੀਰ ਨੇ ਕਿਹਾ ਬਾਬਾ ਬੋਲਤੇ ਤੇ ਕਹਾਂ ਗਏ, ਜਿਹੜੇ ਸਾਡੇ ਨਾਲ ਗੱਲਾਂ ਕਰਦੇ ਸੀ, ਬੋਲਦੇ ਸੀ, ਕਿੱਥੇ ਗਏ? ਸੱਜਣ ਮੇਰੇ ਰੰਗਲੇ, ਜਿਹੜੇ ਮੇਰੇ ਪਿਆਰੇ ਸੱਜਣ, ਇਹ ਦੇਖ ਜਾਏ ਸੁੱਤੇ ਜਿਰਾਨ। ਹਰ ਕੋਈ ਤੁਰਿਆ ਜਾਂਦਾ ਹੈ ਜਿਰਾਨ, ਕਬਰਸਤਾਨ, ਸ਼ਮਸ਼ਾਨ ਘਾਟ ਉਹਦੀ ਅਲਟੀਮੇਟ ਮੰਜ਼ਿਲ ਹੈ। ਹੋਂ ਵੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਡੂਮਣੀ ਹੈ ਡਾਈਕੋਟਮੀ, ਪਰ ਮੈਂ ਪਤਾ ਮੈਨੂੰ ਵੀ ਹੈ, ਮੈਂ ਉਸ ਆਪਣੇ ਪਿਆਰੇ ਸੱਜਣ ਦੇ ਵਿਛੋੜੇ ਦੇ ਵਿੱਚ ਰੋ ਰਿਹਾ, ਧੀਮੀ ਬਾਣ, ਕਿ ਹੌਲੀ ਹੌਲੀ ਆਵਾਜ਼ ਦੇ ਵਿੱਚ ਮੈਂ ਜਿਹੜਾ ਝੀਣੀ ਬਾਣ ਰੋ ਰਿਹਾ, ਪਰ ਅਜੇ ਵੀ ਮੈਂ ਦੁਬਿਧਾ ਦਾ ਸ਼ਿਕਾਰ ਹਾਂ। ਡੂਮਣੀ ਹੈ ਅਜੇ ਵੀ ਡਾਈਕੋਟਮੀ, ਕਿ ਮੈਂ ਇੱਧਰ ਜਾਵਾਂ ਕਿ ਉੱਧਰ ਜਾ, ਰੱਬ ਵੱਲ ਲੱਗਾ ਕਿ ਦੁਨੀਆਦਾਰੀ ਵੱਲ ਲੱਗਾ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਹੁਣ ਇਹ ਰੂਹ ਨੂੰ ਮੁਖਾਤਬ ਹੈ, ਲੱਗੀ ਆਵੇਂ ਸੋਹਰੇ ਨਿਤ ਨਾ ਪਈਆ ਹੋਏ। ਕਿ ਗੋਰੀਏ ਐ ਮੇਰੀ ਰੂਹ, ਕੀ ਨਾ ਸੁਣੇ ਹੀ, ਤੈਨੂੰ ਇਹ ਝੀਣੀ ਬਾਣ, ਇਸ ਸੱਜਣ ਦਾ ਜਾਣਾ ਤੈਨੂੰ ਸੁਣ ਨਹੀਂ ਰਿਹਾ, ਆਪਨ ਕੰਨੀ, ਆਪਣੇ ਕੰਨਾਂ ਨਾਲ ਸੁਣ, ਇਸ ਆਵਾਜ਼ ਨੂੰ ਸੁਣ। ਕੀ ਲੱਗੀ ਆਵੇ ਸੋਹਰੇ ਨਿਤ ਨਾ ਪਈਆ ਹੋਏ, ਕਿ ਤੂੰ ਇਸ ਦੁਨੀਆ ਨੂੰ ਜਿਵੇਂ ਪੇਕੇ ਘਰ ਦੇ ਵਿੱਚ ਕੋਈ ਬੇਫਿਕਰ ਹੋ ਕੇ ਇੰਜੋਏ ਕਰਦਾ, ਤੂੰ ਇਹ ਸਮਝਦੀ ਹੈ ਹੇ ਰੂਹ ਕਿ ਤੂੰ ਇੱਥੇ ਹਮੇਸ਼ਾ ਰਹਿਣਾ, ਪਰ ਤੂੰ ਅਲਟੀਮੇਟਲੀ ਸਹੁਰੇ ਵੰਝਣਾ, ਤੂੰ ਸਹੁਰੇ ਘਰ ਜਾਣਾ, ਤੇ ਸਹੁਰਾ ਪਰਲੋਕ ਹੈ ਇਸ ਦੁਨੀਆ ਤੋਂ। ਇਸ ਲਈ ਬਿਨਾਂ ਰੱਬ ਦੀ ਯਾਦ ਤੋਂ ਸਿਰਫ ਗੂੜੀ ਗਫਲਤ ਦੇ ਵਿੱਚ ਸੌਣਾ ਇਹ ਠੀਕ ਨਹੀਂ ਹੈ। ਲੱਗੀ ਆਵੇ ਸਹੁਰੇ, ਕਿ ਵੀ ਅਲਟੀਮੇਟਲੀ ਤੂੰ ਸਹੁਰੇ ਜਾਣਾ, ਨਿਤ ਨਾ ਪਈਆ ਹੋਏ, ਤੂੰ ਹਮੇਸ਼ਾ ਆਪਣੇ ਮਾਪਿਓ ਕੋਲ ਨਹੀਂ ਰਹਿਣਾ, ਇਸ ਦੁਨੀਆ 'ਚ ਹਮੇਸ਼ਾ ਨਹੀਂ ਰਹਿਣਾ। ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਹੜੀ ਰੂਹ ਗਾਫਲ ਹੋ ਕੇ ਸੁੱਤੀ ਪਈ ਹੈ, ਆਪਣੀ ਜ਼ਿੰਦਗੀ ਬਿਤਾ ਰਹੀ ਹੈ, ਇਵੇਂ ਹੀ ਹੈ ਕਿ ਉਹਦੇ ਸੁੱਤੇ ਪਿਆਂ, ਕਿਉਂਕਿ ਰੱਬ ਦੀ ਯਾਦ ਤੋਂ ਦੂਰ ਹੈ। ਸੰਨ, ਜਿਵੇਂ ਚੋਰ ਕੰਧ ਪਾੜ ਕੇ ਸੰਨ ਲਾਉਂਦੇ ਨੇ, ਤੇ ਜੇ ਨਹੀਂ ਹੈ ਉਹਦੀ ਯਾਦ, ਮਾਨੋ ਔਗਣਾ ਨੇ ਸੰਨ ਲਾਈ ਹੋਈ ਹੈ, ਗੁਣਾ ਗਵਾਈ ਗੰਠੜੀ। ਕਿ ਜਿਹੜੇ ਰੱਬ ਦੀ ਦਰਗਾਹ 'ਚ ਰੱਬ ਦੀ ਯਾਦ, ਇਬਾਦਤ ਦੀ, ਗੁਣਾ ਦੀ ਗਠੜੀ ਲੈ ਕੇ ਜਾਣਾ ਸੀ, ਉਹ ਤੂੰ ਗਵਾ ਲਈ ਹੈ। ਅਵਗਣ ਚੱਲੀ ਵੰਨ, ਤੇਰੇ ਪੱਲੇ ਔਗਣਾ ਤੋਂ ਬਿਨਾਂ ਹੋਰ ਕੁਛ ਨਹੀਂ ਹੈ, ਤੇ ਤੂੰ ਕੀ ਜਵਾਬ ਦੇਂਗੀ ਹੈ ਰੂਹ। ਇਸ ਲਈ ਇਸ ਗੱਲ ਨੂੰ ਦੇਖ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੌਂਬੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।